ਮਸੀਹ ਯਸੂ ਦੇ ਵਿੱਚ ਤੁਹਾਡੀ ਸਲਾਮਤੀ ਹੋਵੇ ਤੇ ਅਸੀਂ ਤੁਹਾਨੂੰ ਯਸੂ ਦੀ ਜ਼ਿੰਦਗੀ ਇਤਵਾਰ ਦਾ ਬਾਈਬਲ ਸਟੱਡੀ ਪ੍ਰੋਗਰਾਮ ਪੰਜਾਬੀ ਬਜ਼ਰੀਆ JCDC ਪ੍ਰੋਡਕਸ਼ਨ ਵਿੱਚ ਖੁਸ਼ਾਮਦੀਦ ਕਹਿੰਦੇ ਹਾਂ। ਤੇ ਮੈਂ ਪਾਦਰੀ ਅਮਜਦ ਇਮਤਿਆਜ਼ ਤੁਹਾਡੇ ਕੋਲ ਖੁਦਾ ਦਾ ਕਲਾਮ ਲੈ ਕੇ ਹਾਜ਼ਰ ਹੋਇਆ। ਤੇ ਅੱਜ ਅਸੀਂ ਮੁਕੱਦਸ ਲੂਕਾ ਦੀ ਰਾਹੀਂ ਲਿਖੀ ਗਈ ਅੰਜੀਲ ਉਹਦਾ ਦੂਜਾ ਬਾਬ ਅਸੀਂ ਖੁਦਾਵੰਦ ਦੇ ਕਲਾਮ ਦੇ ਵਿੱਚੋਂ ਵੇਖਾਂਗੇ। ਮੁਕੱਦਸ ਲੂਕਾ ਲਿਖਦਾ ਹੈ ਯਸੂ ਦੀ ਪੈਦਾਇਸ਼ ਦੇ ਤਾਲੁਕ ਨਾਲ, ਯਸੂ ਦੇ ਪੈਦਾ ਹੋਣ ਦੇ ਤਾਲੁਕ ਨਾਲ। ਯਸੂ ਮਸੀਹ ਦਾ ਪੈਦਾ ਹੋਣਾ, ਯਸੂ ਦਾ ਜਨਮ ਦਿਨ ਮਨਾਉਣਾ, ਅਸੀਂ ਇਹਨੂੰ ਕ੍ਰਿਸਮਸ ਵੀ ਕਹਿੰਦੇ ਆ, ਈਦ ਵਲਾਦਤ ਮਸੀਹ ਵੀ ਕਹਿੰਦੇ ਆ, ਵੱਡਾ ਦਿਨ ਵੀ ਕਹਿੰਦੇ ਆ, ਤੇ ਯਸੂ ਦਾ ਜਨਮ ਦਿਨ ਵੀ ਆਉਂਦੇ ਆ। ਤੇ ਅੱਜ ਅਸੀਂ ਇਹਦੇ ਤਾਲੁਕ ਨਾਲ ਖੁਦਾ ਦੇ ਕਲਾਮ ਦੇ ਵਿੱਚੋਂ ਵੇਖਾਂਗੇ ਤੇ ਫਰਿਸ਼ਤਿਆਂ ਦਾ ਯਸੂ ਦੇ ਪੈਦਾ ਹੋਣ ਦਾ ਆਖਰੀ ਪੈਗਾਮ ਉਹਦੇ ਤੇ ਵੇਖਾਂਗੇ ਕਿ ਫਰਿਸ਼ਤਿਆਂ ਨੇ ਆਖਰੀ ਪੈਗਾਮ ਯਸੂ ਮਸੀਹ ਦੀ ਪੈਦਾਇਸ਼ ਦਾ, ਉਹਦੇ ਪੈਦਾ ਹੋਣ ਦਾ ਕਿਹਨੂੰ ਦਿੱਤਾ। ਅਸੀਂ ਬਾਈਬਲ 'ਚੋਂ ਵੇਖਦੇ ਹਾਂ, ਮੁਕੱਦਸ ਲੂਕਾ ਦੂਸਰੇ ਬਾਬ 'ਚ ਲਿਖਦਾ ਹੈ ਕਿ ਫਰਿਸ਼ਤੇ ਆਸਮਾਨ ਤੋਂ ਆਏ ਤੇ ਉਹ ਅਯਾਲੀਆਂ ਕੋ ਗਏ, ਭੇਡਾਂ ਬੱਕਰੀਆਂ ਡੰਗਰ ਚਾਰਨ ਵਾਲਿਆਂ ਕੋ ਗਏ। ਭੇਡਾਂ ਬੱਕਰੀਆਂ ਚਾਰਨ ਵਾਲੇ ਜਿਹੜੇ ਅਯਾਲੀ ਸਨ ਉਹ ਵੇਖ ਕੇ ਤੇ ਡਰ ਗਏ, ਇਸ ਲਈ ਕਿ ਉਦੋਂ ਇੱਕ ਲੋਕਾਂ ਦੇ ਜ਼ਿਹਨ ਦੇ ਵਿੱਚ ਬੜੀ ਇੱਕ ਖਾਸ ਗੱਲ ਸੀ ਕਿ ਜਿਹੜਾ ਫਰਿਸ਼ਤੇ ਨੂੰ ਵੇਖਦਾ ਸੀ ਉਹ ਕਹਿੰਦਾ ਹੈ ਬਸ ਹੁਣ ਮੈਂ ਮਰ ਗਿਆ, ਤੇ ਮਰਦੇ ਵੀ ਸਨ। ਲੇਕਿਨ ਇਹ ਫਰਿਸ਼ਤਾ ਜਿਹੜਾ ਜਬਰਾਈਲ ਫਰਿਸ਼ਤਾ ਪੈਗਾਮ ਦੇਣ ਵਾਲਾ ਜਦੋਂ ਆਇਆ ਤੇ ਇਹਨੇ ਪੈਗਾਮ ਦਿੱਤਾ ਤੇ ਇਹ ਮੌਤ ਦਾ ਪੈਗਾਮ ਨਹੀਂ ਸੀ, ਇਹ ਸਗੋਂ ਜ਼ਿੰਦਗੀ ਦਾ ਪੈਗਾਮ ਸੀ ਤੇ ਨਜਾਤ ਦਾ ਪੈਗਾਮ ਸੀ। ਫਰਿਸ਼ਤਾ ਆਇਆ ਤੇ ਉਹਨੇ ਅਯਾਲੀਆਂ ਦੇ ਕੋਲ ਇੱਕਦਮ ਉਹਨਾਂ ਨੂੰ ਨਜ਼ਰ ਆਇਆ ਤੇ ਉਹ ਡਰ ਗਏ, ਇੰਨਾ ਡਰੇ ਫਰਿਸ਼ਤੇ ਨੂੰ ਬੋਲਣਾ ਪਿਆ, ਡਰੋ ਨਾ, ਮੈਂ ਤੁਹਾਨੂੰ ਇੱਕ ਖੁਸ਼ੀ ਦੀ ਗੱਲ ਦੱਸਣਾ ਚਾਹਨਾ। ਉਹ ਖੁਸ਼ੀ ਦੀ ਗੱਲ ਇਹ ਵੇ ਕਿ ਤੁਹਾਡੇ ਸ਼ਹਿਰ ਦੇ ਵਿੱਚ ਇੱਕ ਮੁਨੱਜੀ ਪੈਦਾ ਹੋ ਰਿਹਾ, ਇੱਕ ਬੱਚਾ ਪੈਦਾ ਹੋ ਰਿਹਾ, ਤੁਸੀਂ ਉਹਨੂੰ ਵੇਖੋ, ਉਹ ਨਜਾਤ ਦੇਣ ਵਾਲਾ ਹੋਏਗਾ, ਉਹ ਦੁਨੀਆ ਦਾ ਨਜਾਤ ਦਿੰਦਾ ਹੋਏਗਾ, ਤੇ ਉਹਦਾ ਨਿਸ਼ਾਨ ਇਹ ਹੋਏਗਾ ਕਿ ਤੁਸੀਂ ਕੱਪੜੇ ਦੇ ਵਿੱਚ ਲਪੇਟਿਆ ਹੋਇਆ ਇੱਕ ਬੱਚੇ ਨੂੰ ਖੁਰਲੀ 'ਚ ਵੇਖੋਗੇ। ਹੋਰ ਕੋਈ ਬੱਚਾ ਉੱਥੇ ਖੁਰਲੀ 'ਚ ਨਹੀਂ ਹੋਏਗਾ, ਇੱਕ ਇਹੋ ਹੀ ਬੱਚਾ ਹੋਏਗਾ ਜਿਹੜਾ ਖੁਰਲੀ 'ਚ ਹੋਏਗਾ, ਤੇ ਤੁਸੀਂ ਉਹਨੂੰ ਵੇਖੋਗੇ, ਉਹ ਜੇ ਨਜਾਤ ਦਿੰਦਾ, ਉਹ ਜੇ ਖ੍ਰਿਸਤਸ, ਉਹ ਜੇ ਮਸੀਹ ਜਿਹਨੇ ਜਿਹੜਾ ਇਸ ਦੁਨੀਆ ਤੇ ਆਇਆ ਤੇ ਉਹਨੇ ਨਜਾਤ ਦੇਣੀ। ਉਹ ਸੁਣ ਲਿਆ। ਜਦੋਂ ਨਾ ਸੁਣਿਆ ਤੇ ਇੱਕਦਮ, ਬਾਈਬਲ ਕਹਿੰਦੀ ਇੱਕਦਮ ਇੱਕ ਜੱਥਾ ਫਰਿਸ਼ਤਿਆਂ ਦਾ ਆਇਆ ਤੇ ਉਹਨਾਂ ਨੇ ਗਾਣਾ ਸ਼ੁਰੂ ਕੀਤਾ। ਅੱਜ ਅਸੀਂ ਇਸ ਗਾਣੇ ਤੇ ਤਾਲੁਕ ਤੇ ਸਿੱਖਾਂਗੇ। ਤੇ ਗਾਣ ਕੀ ਡੈ ਨੇ ਭਈ ਅਸਮਾਨਾਂ ਉੱਤੇ ਖੁਦਾ ਦੀ ਵਡਿਆਈ ਤੇ ਜ਼ਮੀਨ ਉੱਤੇ ਉਹਨਾਂ ਲੋਕਾਂ ਵਿੱਚ ਸੁਲ੍ਹਾ ਜਿਨ੍ਹਾਂ ਨਾਲੋਂ ਰਾਜ਼ੀ ਹੈ। ਅਸਮਾਨ ਦੀ ਗੱਲ ਵੀ ਹੋਈ ਹੈ ਤੇ ਜ਼ਮੀਨ ਦੀ ਗੱਲ ਵੀ ਹੋਈ ਹੈ। ਅਸਮਾਨ ਲਈ ਫਰਿਸ਼ਤੇ ਗਾਣ ਡੈ ਨੇ ਤੇ ਆਂਦੇ ਨੇ ਅਸਮਾਨਾਂ ਉੱਤੇ ਖੁਦਾ ਦੀ ਵਡਿਆਈ। ਸਿਰਫ ਵਡਿਆਈ ਤੋਂ ਇਲਾਵਾ ਅਸਮਾਨ ਤੇ ਹੋਰ ਕੋਈ ਕੰਮ ਨਹੀਂ ਹੁੰਦਾ। ਜਿਹੜੇ ਵੀ ਲੋਕ ਨੇ ਉਹ ਖੁਦਾ ਦੀ ਵਡਿਆਈ ਕਰਦੇ ਨੇ। ਚਾਰ ਜਾਨਦਾਰ ਜਿਹੜੇ ਨੇ ਉਹ ਵੀ ਵਡਿਆਈ ਕਰਦੇ ਨੇ, ਫਰਿਸ਼ਤੇ ਵੀ ਵਡਿਆਈ ਕਰਦੇ ਨੇ, ਤੇ ਹੋਰ ਜਿਹੜੇ ਨੇ ਉਹ ਵੀ ਵਡਿਆਈ ਕਰਦੇ ਨੇ। ਤੇ ਖੁਦਾ ਦੀ ਇੰਨੀ ਵਡਿਆਈ ਹੁੰਦੀ ਏ, ਇੰਨੀ ਪ੍ਰਸਤਿਸ਼ ਹੁੰਦੀ ਏ ਕਿ ਅਸਮਾਨ ਤੇ ਫਰਿਸ਼ਤੇ ਕਹਿੰਦੇ ਨੇ ਅਸਮਾਨਾਂ ਉੱਤੇ ਖੁਦਾ ਦੀ ਵਡਿਆਈ, ਉਸ ਤੋਂ ਇਲਾਵਾ ਹੋਰ ਕੋਈ ਕੰਮ ਨਹੀਂ। ਤੇ ਜ਼ਮੀਨ ਉੱਤੇ ਉਹਨਾਂ ਲੋਕਾਂ ਵਿੱਚ
ਸੁਲ੍ਹਾ ਜਿਨ੍ਹਾਂ ਨਾਲੋਂ ਰਾਜ਼ੀ ਹੈ। ਹੁਣ ਅੱਜ ਅਸੀਂ ਇਹ ਗੱਲ ਕਰਾਂਗੇ ਜ਼ਮੀਨ ਦੇ ਤਾਲੁਕ ਨਾਲ ਕਿ ਜ਼ਮੀਨ ਤੇ ਉਹ ਲੋਕ ਜਿਨ੍ਹਾਂ ਜਿਹੜੇ ਖੁਦਾ ਦੇ ਨਾਲ ਨੇ, ਜਿਨ੍ਹਾਂ ਤੇ ਖੁਦਾ ਰਾਜ਼ੀ ਹੈ, ਉਹਨਾਂ ਲਈ ਸੁਲ੍ਹਾ ਦਾ ਪੈਗਾਮ ਹੈ। ਤੇ ਇਹੋ ਹੀ ਸੁਲ੍ਹਾ ਦਾ ਪੈਗਾਮ ਤੇ ਸਲਾਮਤੀ ਦਾ ਪੈਗਾਮ ਹੈ ਜਿਹਨੂੰ ਅਸੀਂ ਕ੍ਰਿਸਮਸ ਕਹਿੰਦੇ ਹਾਂ। ਫਰਿਸ਼ਤੇ ਵੀ ਆਉਂਦੇ ਨੇ ਕਿ ਜ਼ਮੀਨ ਤੇ ਉਹ ਲੋਕ, ਉਹਨਾਂ ਲੋਕਾਂ ਵਿੱਚ ਸੁਲ੍ਹਾ ਜਿਨ੍ਹਾਂ ਤੇ ਖੁਦਾ ਰਾਜ਼ੀ ਹੈ। ਤੇ ਅੱਜ ਖੁਦਾ ਨੂੰ ਰਾਜ਼ੀ ਕਰਨਾ ਹੀ ਬੜਾ ਜ਼ਰੂਰੀ ਹੈ। ਅਸੀਂ ਕਹਿੰਦੇ ਹਾਂ, ਲੋਕ ਕਹਿੰਦੇ ਨੇ, ਅਸੀਂ ਵੀ ਕਹਿੰਦੇ ਹਾਂ, ਚੰਗੇ ਕੰਮ ਕਰੋ, ਖੁਦਾ ਨੂੰ ਰਾਜ਼ੀ ਕਰੋ, ਨੇਕੀਆਂ ਕਰੋ, ਖੁਦਾ ਨੂੰ ਰਾਜ਼ੀ ਕਰੋ, ਉਹ ਖੁਦਾ ਦੀ ਗੱਲ ਮੰਨੋ, ਖੁਦਾ ਦੇ ਹੁਕਮਾਂ ਨੂੰ ਮੰਨੋ, ਖੁਦਾ ਨੂੰ ਰਾਜ਼ੀ ਕਰੋ। ਤੇ ਅਸੀਂ ਕਹਿੰਦੇ ਕ੍ਰਿਸਮਸ ਮਨਾਉਂਦੇ, ਅਸੀਂ ਕਹਿੰਦੇ ਰਾਜ਼ੀ ਕਰਨੇ ਆ। ਵੱਡੇ ਦੇ ਨਾਲ ਦਿਨ ਕਿਸ ਤਰ੍ਹਾਂ ਰਾਜ਼ੀ ਕਰਨੇ ਆ, ਲੜਾਈਆਂ ਸ਼ੁਰੂ ਹੋ ਜਾਂਦੀਆਂ ਨੇ, ਕਈ ਸ਼ਰਾਬ ਪੀਣਾ ਸ਼ੁਰੂ ਕਰ ਦਿੰਦੇ ਨੇ, ਮੁਖਤਲਿਫ ਭੈੜੇ ਕੰਮ ਕਰਨਾ ਸ਼ੁਰੂ ਕਰ ਦਿੰਦੇ ਨੇ, ਇੰਝ ਦੇ ਭੈੜੇ ਕੰਮ ਜਿਹੜੇ ਖੁਦਾ ਨੂੰ ਪਸੰਦ ਨਹੀਂ ਹੈਗੇ। ਤੇ ਅਸੀਂ ਵੱਡਾ ਦਿਨ ਮਨਾਉਂਦੇ ਆ। ਵੀ ਅਸੀਂ ਕੀ ਕਰ ਰਹੇ ਹਾਂ ਪਏ? ਅਸੀਂ ਕੀ ਕਰ ਰਹੇ ਹਾਂ ਪਏ? ਸਾਡੀ ਸੋਚ ਕਿਉਂ ਨਹੀਂ ਬਦਲੀ? ਅਸੀਂ ਜ਼ਮੀਨ ਤੇ ਇੰਝ ਦੇ ਕੰਮ ਕਰੀਏ ਜਿਹਦੇ ਨਾਲ ਖੁਦਾ ਰਾਜ਼ੀ ਹੋਵੇ ਤੇ ਸਾਡੇ 'ਚ ਸੁਲ੍ਹਾ ਹੋਵੇ। ਜੇ ਸਾਡੇ ਤੇ ਖੁਦਾ ਰਾਜ਼ੀ ਨਹੀਂ ਤੇ ਨਾ ਸਾਡੇ ਕੋਲ ਸਲਾਮਤੀ ਦਾ ਪੈਗਾਮ ਹੈ ਤੇ ਨਾ ਸੁਲ੍ਹਾ ਦਾ ਪੈਗਾਮ ਹੈ। ਉਹ ਯਿਸੂ ਮਸੀਹ ਸਾਡੇ ਕੋਲ ਹੋਏਗਾ, ਸਾਡੇ ਨਾਲ ਰਾਜ਼ੀ ਹੋਏਗਾ ਤੇ ਤਦ ਹੀ ਸਾਰਾ ਕੰਮ ਹੋਏਗਾ ਨਾ। ਅਸੀਂ ਸੁਲ੍ਹਾ ਤੇ ਸਲਾਮਤੀ ਉਂਝ ਕਹਿ ਦਿੰਦੇ ਆ ਜੀ ਕ੍ਰਿਸਮਸ ਸੁਲ੍ਹਾ ਦਾ ਪੈਗਾਮ ਹੈ ਤੇ ਸ਼ਰਾਬ ਪੀ ਕੇ ਲੜਾਈਆਂ ਕਰ ਰਹੇ ਹੁੰਦੇ ਆ। ਉਂਝ ਕਹਿੰਦੇ ਆ ਕਿ ਸਲਾਮਤੀ ਦਾ ਪੈਗਾਮ ਹੈ ਤੇ ਦੂਜਿਆਂ ਨੂੰ ਦੁੱਖ ਦੇ ਰਹੇ ਹੁੰਦੇ ਆ। ਦੁੱਖ ਅਸੀਂ ਕਹਿੰਦੇ ਨੇ, ਮੋਟਰਸਾਈਕਲਾਂ ਦੇ ਸਲੈਂਸਰ ਖੋਲ ਲੈ, ਚਲਾਣ ਰਹੇ ਆ, ਇਹ ਕੀ ਜੀ ਕ੍ਰਿਸਮਸ ਹੈ। ਉਹ ਕੀ ਕਰਨ ਰਹੇ ਅਸੀਂ? ਏਡੇ ਭੈੜੇ ਕੰਮ ਜਿਹਨਾਂ ਨਾਲ ਇਨਸਾਨਾਂ ਨੂੰ ਦੁੱਖ ਦੇਣ ਰਹੇ ਅਸੀਂ। ਇਹ ਹੀ ਨਹੀਂ, ਇਸ ਤੋਂ ਵੱਧ ਕੇ ਵੀ ਅਸੀਂ ਉਹ ਕੰਮ ਕਰਨੇ ਆ ਜਿਹੜੇ ਖੁਦਾ ਨੂੰ ਪਸੰਦ ਨਹੀਂ ਹੈਗੇ। ਤੇ ਜੇ ਖੁਦਾ ਨੂੰ ਪਸੰਦ ਨਹੀਂ ਹੈਗੇ ਤੇ ਸਾਡੇ ਤੇ ਖੁਦਾ ਰਾਜ਼ੀ ਕਦੋਂ ਹੈ? ਉਹ ਤੇ ਜੇ ਰਾਜ਼ੀ ਨਹੀਂ ਤੇ ਸਾਡੇ 'ਚ ਸੁਲ੍ਹਾ ਵੀ ਨਹੀਂ। ਖੁਦਾ ਸਾਡੇ ਤੇ ਸੁਲ੍ਹਾ ਨਹੀਂ ਭੇਜ ਸਕਦਾ। ਉਹ ਨਹੀਂ ਭੇਜਦਾ। ਕਿਉਂ ਨਹੀਂ ਭੇਜਦਾ? ਇਸ ਲਈ ਨਹੀਂ ਭੇਜਦਾ ਕਿ ਸਾਡੇ ਤੋਂ ਖੁਦਾ ਰਾਜ਼ੀ ਨਹੀਂ। ਜਦੋਂ ਖੁਦਾ ਸਾਡੇ ਤੋਂ ਰਾਜ਼ੀ ਨਹੀਂ ਤੇ ਫਿਰ ਅਬਲੀਸ ਦਾ ਸਾਰਾ ਕਬਜ਼ਾ ਸਾਡੇ ਤੇ, ਸ਼ੈਤਾਨ ਦਾ ਕਬਜ਼ਾ ਸਾਡੇ ਤੇ ਹੈ ਤੇ ਸ਼ੈਤਾਨ ਆਪਣਾ ਕੰਮ ਕਰਦਾ ਹੈ। ਤੇ ਉਹਦੇ ਕੰਮ ਕੀ ਨੇ? ਭੈੜੇ ਕੰਮ ਜਿਹੜੇ ਖੁਦਾ ਨੂੰ ਪਸੰਦ ਨਹੀਂ ਹੈਗੇ। ਤੇ ਜਦੋਂ ਅਸੀਂ ਉਹ ਕਰਨੇ ਆ ਤੇ ਫਿਰ ਖੁਦਾ ਸਾਡੇ ਤੋਂ ਖੁਸ਼ ਨਹੀਂ। ਤੇ ਕ੍ਰਿਸਮਸ ਖੁਦਾ ਦੇ ਲਾਗੇ ਆਉਣ ਦਾ ਪੈਗਾਮ ਹੈ, ਖੁਦਾ ਦੇ ਨੇੜੇ ਆਉਣ ਦਾ ਪੈਗਾਮ ਹੈ। ਅਸੀਂ ਖੁਦਾਵੰਦ ਨੂੰ ਆਪਣਾ ਨਜਾਤ ਦਹਿੰਦਾ ਮੰਨੀਏ, ਜਿਸ ਤਰ੍ਹਾਂ ਇਹ ਫਰਿਸ਼ਤਿਆਂ ਨੇ ਪੈਗਾਮ ਦਿੱਤਾ ਤੇ ਅਯਾਲੀਆਂ ਨੇ, ਜਿਹੜੇ ਭੇਡਾਂ ਬੱਕਰੀਆਂ ਚਾਰਨ ਵਾਲੇ ਸਨ, ਉਹਨਾਂ ਜਾ ਕੇ ਵੇਖਿਆ ਕਿ ਉਂਝੀ ਤੇ ਉਹਨਾਂ ਖੁਦਾ ਦੀ ਤਾਰੀਫ ਤੇ ਵਡਿਆਈ ਕੀਤੀ, ਯਿਸੂ ਦੀ ਵਡਿਆਈ ਕੀਤੀ। ਇਹ ਅਖੀਰਲਾ ਪੈਗਾਮ ਸੀ ਯਿਸੂ ਦੀ ਪੈਦਾਇਸ਼ ਦਾ, ਜਿਹੜਾ ਫਰਿਸ਼ਤੇ ਨੇ ਆ ਕੇ ਦਿੱਤਾ। ਤੇ ਅਯਾਲੀਆਂ ਨੇ ਸੁਣਿਆ ਤੇ ਉਹਨਾਂ ਜਾ ਕੇ ਵੇਖਿਆ ਕਿ ਯਿਸੂ ਪੈਦਾ ਹੋ ਗਿਆ। ਅੱਜ ਅਸੀਂ ਇਹ ਕੰਮ ਕਿਉਂ ਨਹੀਂ ਕਰਦੇ? ਅਸੀਂ ਚੰਗੇ ਕੰਮ ਕਰੀਏ ਤੇ ਖੁਦਾ ਸਾਡੇ ਤੇ ਰਾਜ਼ੀ ਹੋਵੇ। ਤੇ ਜਦੋਂ ਖੁਦਾ ਸਾਡੇ ਤੇ ਰਾਜ਼ੀ ਹੋਵੇ ਤੇ ਫਿਰ ਸਾਡੇ ਕੋਲ ਸੁਲ੍ਹਾ ਤੇ ਸਲਾਮਤੀ ਦਾ ਪੈਗਾਮ ਹੈ, ਫਿਰ ਹੀ ਕ੍ਰਿਸਮਸ ਦਾ ਪੈਗਾਮ ਹੈ, ਫਿਰ ਹੀ ਸਾਡਾ ਕ੍ਰਿਸਮਸ ਮਨਾਉਣਾ ਜਾਇਜ਼ ਹੈ ਤੇ ਅੱਛਾ ਹੈ। ਅਗਰ ਨਹੀਂ ਤੇ ਫਿਰ ਸਾਡਾ ਕ੍ਰਿਸਮਸ ਮਨਾਉਣਾ ਬੇਕਾਰ, ਸਭ ਕੁਝ ਬੇਕਾਰ। ਅਸੀਂ ਨਾਂ ਦੇ ਮਸੀਹ ਹਾਂ ਤੇ ਨਾਂ ਦਾ ਹੀ ਵੱਡਾ ਦਿਨ ਮਨਾਉਣ ਡਏ ਹਾਂ। ਮੈਂ ਉਮੀਦ ਕਰਨਾ ਕਿ ਤੁਸੀਂ ਇਹ ਸੋਚ ਦੇ ਨਾਲ ਕਿ ਚੰਗੇ ਕੰਮ ਕਰੀਏ ਤੇ ਖੁਦਾ ਨੂੰ ਰਾਜ਼ੀ ਕਰੀਏ, ਇੰਝ ਕ੍ਰਿਸਮਸ ਮਨਾਓਗੇ ਤੇ ਖੁਦਾ ਤੁਹਾਨੂੰ ਅੱਛੇ ਤਰੀਕੇ ਨਾਲ ਕ੍ਰਿਸਮਸ ਮਨਾਉਣ ਦੀ, ਵੱਡਾ ਦਿਨ ਮਨਾਉਣ ਦੀ ਤੌਫੀਕ ਦੇਵੇ। ਆਮੀਨ।